एक बेनती है कि गर्मी बहुत है, सब नूं पता है। एक जिहड़े कूलर लगे ने असीं किराए ते मंगवाउने आ, ते मेरे मन की भावना बनी 12 कूलरां की सानूं लोड़ है, वड्डे कूलर, ते ये तकरीबन 25 ਤੋਂ 28 हज़ार ਦੇ ਵਿੱਚ ਇੱਕ ਕੂਲਰ ਆਉਂਦਾ। ਕਹਿਣ ਨੂੰ ਆਉਂਦਾ ਜੀ 10 ਕੂਲਰ ਬਣ ਜਾਂਦਾ 2.5 ਪੌਣੇ 3 ਲੱਖ ਬਿੱਲ। ਤੇ ਇਹ ਮੇਰੀ ਬੇਨਤੀ, ਕੋਈ ਪ੍ਰੇਮੀ ਜਿਹੜੇ ਤੁਸੀਂ ਲਾਈਵ ਵੀ ਸੁਣ ਰਹੇ ਹੋ, ਇੱਕ ਕੂਲਰ ਦੀ 2 ਕੂਲਰਾਂ ਦੀ ਸੇਵਾ ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ, कोई करनी चाहे, स्कैन कोड चल रहे टीवी स्क्रीन के उत्ते, मोबाइलों के उत्ते, तुसी अपनी सेवा पा के जिहड़े नंबर चलते हैं उन्होंने उत्ते संपर्क कर लेना, तां जो रसीद सत्कार तुहानूं भेजिया जाए। कई बारी QR कोड दे विच ना सेवा पाउण लग्गिया किसी वेले दिक्कत आ जाती, 1000 रुपए तो वध नहीं पैंदी। मान लो एक कूलर की सेवा करनी, वो 2 मिनट हद 3 मिनट तुहानूं लगने ने, वो तुहानूं वो जिहड़ा स्कैन 25 बारी करना पैना है, 2 मिनट का काम। 1000 तो कई बारी वध सेवा नहीं लेंदा, जो QR कोड दे विच कोई प्रॉब्लम आ जाती किसी वेले। तो कोई प्रेमी एक कूलर की 2 कूलरां की अकाउंट डिटेल भी तुहाडे सारिਆਂ कोल मौजूद है, उन्हां 'च पा दिओ। भावें बाहर साडा सिंह बैठा हुंदा अंग्रेज सिंह, उहनूं सेवा दे के रसीद लै लो, जिवें तुहाडा दिल करे। अज भावें कल ਜਦੋਂ ਮਰਜ਼ੀ ਇਹ ਸੇਵਾ ਤੁਸੀਂ ਹਫਤੇ ਦੇ ਵਿੱਚ ਆਪਣੀ ਭੇਜ ਦੇਣਾ, ਤਾਂ ਜੋ ਇੱਕ 10-12 ਕੂਲਰ ਜਿਹੜੇ ਆਉਣੇ ਨੇ ਕਹਿਣ 'ਚ ਆ ਜਾਂਦਾ, ਪਰ ਖਰਚਾ ਵੱਡਾ ਹੋ ਜਾਂਦਾ ਤੇ ਇਹ ਗੱਲ ਮਿਲ ਕੇ ਸਾਰੇ ਕਰ ਲੈਂਦੇ ਨੇ, ਉਹਦੇ ਨਾਲ ਸਾਨੂੰ ਥੋੜੀ ਸੌਖ ਹੋ ਜਾਂਦੀ। ਤੇ ਜੇ ਮੰਨ ਲਓ ਤੁਹਾਡੀ ਇੰਨੀ ਸਮਰੱਥਾ ਨਹੀਂ, ਭਾਵੇਂ ਥੋੜਾ ਹਿੱਸਾ ਪਾ ਦੇਣਾ, ਕਿਉਂਕਿ ਸੰਗਤ ਨੇ ਇਹ ਗਰਮੀਆਂ ਦੇ ਵਿੱਚ ਕੂਲਰਾਂ ਦੇ ਥੱਲੇ ਜਦੋਂ ਇਹਨਾਂ ਨੂੰ ਠੰਡੀ ਹਵਾ ਪਹੁੰਚਣੀ ਹੈ, पता नहीं किन्नियां कि दुखां दियां गर्म हवावां बाबा दीप सिंह ने तुहाडी लाइफ चों कट देणियां ने। ये ते बाबा जानदा। आखो धन बाबा, धन बाबा। ਜਿਹੜੇ ਜਿਹੜੇ ਤੁਸੀਂ ਸੇਵਾ ਕਰੋਗੇ, ਸੰਗਤ ਨੂੰ ਠੰਡਕ ਪਹੁੰਚੇ, ਤੁਹਾਡੇ ਬੱਚਿਆਂ ਨੂੰ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡੇਵਾਲੇ ਦੀ ਲੱਗ ਜਾਣੀ, ਤੁਹਾਡੇ ਘਰਾਂ ਵਿੱਚ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡੇਵਾਲੇ ਦੀ ਲੱਗ ਜਾਣੀ। ਤੇ ਇਹ ਮੇਰੀ ਬੇਨਤੀ ਪ੍ਰਮਾਣ ਜ਼ਰੂਰ ਕਰਿਓ। ਜਿਹੜਾ ਸਕੈਨ ਕੋਡ ਚੱਲ ਰਿਹਾ ਉਹਦੇ ਰਾਹੀਂ ਭਾਵੇਂ ਸੇਵਾ, ਭਾਵੇਂ ਅਕਾਊਂਟ ਦੇ ਵਿੱਚ ਸੇਵਾ ਪਾ ਕੇ ਤੇ ਤੁਸੀਂ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 28 ਮਈ ਰਾਤ 8:30 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਾਬਾਦ UP ਵਿਖੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨ ਵਾਸਤੇ ਦਾਸ ਪਹੁੰਚ ਰਿਹਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ, ਜਿਹੜੇ ਰੋਜ਼ ਜੁੜਦੇ ਹੋ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਦਰਸ਼ਨ ਦੇਣੇ। ਔਰ ਇੱਕ ਵਿਸ਼ੇਸ਼ ਬੇਨਤੀ, 28 ਤਰੀਕ ਨੂੰ ਰਾਤੀ ਅਸੀਂ ਮੁਰਾਦਾਬਾਦ ਕਰਨਾ, ਔਰ 29 ਤਰੀਕ ਸਵੇਰੇ 11 ਤੋਂ 1 ਵਜੇ ਤੱਕ ਪਿੰਡ ਅਹਿਮਦਾਬਾਦ ਨੇੜੇ ਦਮਨ ਪਲਾਈਵੁੱਡ ਮੇਨ ਰੋਡ ਦਮੋਰਾ ਰਾਮਪੁਰ, ਇਹ ਰਾਮਪੁਰ UP ਵਿਖੇ ਸਵੇਰ ਦਾ ਦੀਵਾਨ ਹੈ 29 ਤਰੀਕ। ਔਰ ਤੁਹਾਨੂੰ ਇਹ ਦੱਸਦਿਆਂ ਹੋਏ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਦੀਵਾਨ ਰੱਖਿਆ ਤੇ ਇਹ ਉਹੀ ਜਗ੍ਹਾ ਜਿੱਥੇ ਤੁਹਾਡਾ ਅਗਲਾ ਯੂਨਿਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਬਣ ਰਿਹਾ। ਤੇ ਇਹ ਤੁਹਾਡਾ ਸਾਰਿਆਂ ਦਾ ਪਰਿਵਾਰਕ ਮੈਂਬਰਾਂ ਦਾ ਫਰਜ਼ ਹੈ ਕਿ ਇਸ ਸਮਾਗਮ ਦੇ ਵਿੱਚ ਆ ਕੇ ਆਪ ਜੀ ਆਪਣੀ ਨਵੀਂ ਜਗ੍ਹਾ ਵੇਖੋ ਵੀ ਕਿਵੇਂ ਕਿਵੇਂ ਸੇਵਾਵਾਂ ਦੇ ਕਾਰਜ ਉੱਥੇ ਪ੍ਰਾਰੰਭ ਹੋਣੇ ਨੇ, ਉਹ ਵੀ ਸ਼ੁਰੂਆਤ ਇਸ ਜਗ੍ਹਾ ਦੇ ਉੱਤੇ ਕੀਤੀ ਜਾਏਗੀ। ਭਾਵੇਂ ਜਿੰਨੇ ਮਰਜ਼ੀ ਤੁਸੀਂ ਬਿਜ਼ੀ ਹੋਵੋ, ਮੇਰੀ ਬੇਨਤੀ ਹੈ ਇਹ 2 ਦਿਨ ਦਾ ਸਮਾਂ ਰਾਮਪੁਰ ਦੀਆਂ ਸੰਗਤਾਂ, ਮੁਰਾਦਾਬਾਦ ਦੀਆਂ ਸੰਗਤਾਂ, ਬਿਜਨੌਰ ਦੀਆਂ, ਹੋਰ ਜਿਹੜੇ ਤੁਸੀਂ ਨੇੜੇ ਤੇੜੇ ਦੇ ਉੱਥੇ ਰਹਿਣ ਵਾਲੇ ਹੋ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 28 ਤਰੀਕ ਰਾਤੀ ਮੁਰਾਦਾਬਾਦ ਔਰ 29 ਤਰੀਕ ਨੂੰ ਸਵੇਰੇ ਦਮੋਰਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ। ਇਹ 2 ਦਿਨ ਆਪਾਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਜਸ ਗਾਵਾਂਗੇ, ਉਹਨਾਂ ਦੀਆਂ ਖੁਸ਼ੀਆਂ ਲਵਾਂਗੇ। ਔਰ ਇਹ ਸਾਰੇ ਪ੍ਰੋਗਰਾਮ ਸਾਡੇ YouTube ਚੈਨਲਾਂ ਦੇ ਉੱਤੇ ਜੋ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਇਹਨਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਹਰ ਐਤਵਾਰ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦੀ ਦਾ ਆਨੰਦ ਮਾਣ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ
ਰਾਮ ਤੀਰਥ ਰੋਡ, ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਬੇਅੰਤ ਪਰਿਵਾਰਕ ਮੈਂਬਰ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ ਨਗਰਾਂ ਪਿੰਡਾਂ 'ਚ ਜੁੜ ਰਹੇ। ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਦਾ। ਮੇਰਾ ਟਿਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਸਾਰੀਆਂ ਸੰਗਤਾਂ ਤੱਕ ਪਹੁੰਚ ਚੁੱਕਿਆ। ਜਿਹੜੇ ਜੀ YouTube ਦੇ ਮਾਧਿਅਮ ਰਾਹੀਂ ਜੁੜੇ ਹੋ, ਬਚਨ ਮੰਨੋ, ਅੱਗੇ ਤੋਂ ਅੱਗੇ ਪ੍ਰੋਗਰਾਮ ਸ਼ੇਅਰ ਕਰੋ, ਔਰ ਜਿਹਨੂੰ ਵੀ ਭੇਜੋ ਇਹ ਲਿੰਕ ਉਹਨੂੰ ਕਹੋ ਅੱਗੇ ਤੋਂ ਅੱਗੇ ਸ਼ੇਅਰ ਕਰਨ ਬਾਰੇ, ਤਾਂ ਜੋ ਇਹ ਪ੍ਰਚਾਰ ਪ੍ਰਸਾਰ ਦੇ ਵਿੱਚ ਹੋਰ ਵਾਧਾ ਹੋਵੇ। ਜਿਨ੍ਹਾਂ ਨੇ ਇਹ ਤਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਰ ਲਓ। ਆਓ ਬੜੇ ਪਿਆਰ ਦੇ ਨਾਲ ਉਹੀ ਭਾਵਨਾ ਜਿਹੜੀ ਆਪਾਂ ਰੋਜ਼ ਬਣਾਉਂਦੇ ਆ। ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਝੋਲੀਆਂ ਭਰਨ ਲਈ, ਤੇ ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਕੁਝ ਕਮੈਂਟ ਜਾਪ ਕਰ ਲਓ। ਸਾਰੇ ਪਿਆਰ ਦੇ ਵਿੱਚ ਹਾਜ਼ਰੀ ਲਾਇਓ ਜੀ। ਸਤਨਾਮ ਜੀ ਵਾਹਿਗੁਰੂ ਜੀ, ਜਪੋ ਸਤਨਾਮ ਜੀ ਵਾਹਿਗੁਰੂ ਜੀ। 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 ਸਾਰੇ ਕਿਰਪਾ ਕਰੋ। ਸਤਨਾਮ ਜੀ ਵਾਹਿਗੁਰੂ ਜੀ। ਸਤਨਾਮ 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 ਵਾਹਿਗੁਰੂ। ਸਤਨਾਮ 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 ਵਾਹਿਗੁਰੂ। ਜਪੋ ਸਤਨਾਮ ਜੀ ਵਾਹਿਗੁਰੂ ਜੀ। ਸਤਨਾਮ ਜੀ ਵਾਹਿਗੁਰੂ ਜੀ। ਸਤਨਾਮ 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 ਜੀ ਵਾਹਿਗੁਰੂ 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 ਜੀ।
ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ ਜਪੋ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਵਾਹਿਗੁਰੂ 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 ਸਭ ਜੁੜ ਜਾਓ ਵਾਹਿਗੁਰੂ 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 ਹੋਰ ਉੱਚੀ ਪਿਆਰੇ ਹੋ ਗੁਰੂ ਤੁਹਾਡੀ
ਆਵਾਜ਼ ਪਿਆਰਿਓ। ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਸ਼ੁਕਰਾਨੇ ਵਾਹਿਗੁਰੂ ਵਾਹਿਗੁਰੂ ਤੁਹਾਡੇ ਵਿੱਚ ਗੁਰੂ ਰਾਮਦਾਸ ਬੋਲ ਗਏ। ਗੁਰੂ ਵਾਹਿਗੁਰੂ ਵਾਹਿਗੁਰੂ ਸ਼ੁਕਰਾਨੇ ਤੁਹਾਡੇ ਵਿੱਚ ਬਾਬਾ ਦੀਪ ਸਿੰਘ ਬੋਲ ਰਹੇ। ਵਾਹਿਗੁਰੂ 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 ਸਤਿਨਾਮ ਜੀ ਵਾਹਿਗੁਰੂ ਜੀ ਜਪੋ ਸਤਿਨਾਮ ਜੀ ਵਾਹਿਗੁਰੂ ਜੀ 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 ਬੋਲੇ ਸੋ ਭਾਲ ਸਤਿ ਸ੍ਰੀ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਦੋ ਤਿੰਨ ਬੇਨਤੀਆਂ ਕਰਦੇ ਕਰਕੇ ਸ਼ਬਦ ਪੜ੍ਹਨਾ ਆਪਾਂ। ਅੱਜ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਕੂਲ ਵਿੱਚੋਂ ਨਵੀਆਂ ਗੱਲਾਂ ਸਿੱਖ ਕੇ ਜਾਣੀਆਂ। ਕਿਸੇ ਬੜੇ ਪਿਆਰੇ ਮਹਾਂਪੁਰਖ ਦੇ ਇਹ ਬਚਨ ਨੇ, ਕਹਿੰਦੇ ਦੁਨੀਆ ਵਿੱਚ ਜਿੰਨੀਆਂ ਵੀ ਚੰਗੀਆਂ ਗੱਲਾਂ ਨੇ ਸਭ ਕਈਆਂ ਜਾ ਚੁੱਕੀਆਂ ਨੇ, ਸਾਰੀਆਂ। ਜਿਹੜੇ ਵੀ ਮਹਾਂਪੁਰਖ ਆਏ, ਜਿਹੜੇ ਗੁਰੂ ਪੀਰ ਪੈਗੰਬਰ ਆਏ, ਆਪਣਾ ਉਪਦੇਸ਼ ਉਹਨਾਂ ਨੇ ਦਿੱਤਾ ਹੈ ਸਮੇਂ ਤੇ। ਸੁਣਿਓ ਧਿਆਨ ਨਾਲ। ਅੱਜ ਅਸੀਂ ਉਹਨਾਂ ਦੀਆਂ ਗੱਲਾਂ ਰਿਪੀਟ ਕਰਦੇ ਹਾਂ। ਗੁਰੂ ਨਾਨਕ ਭਾਵੇਂ ਸਰੀਰਕ ਤੌਰ ਤੇ ਨਹੀਂ ਗਏ, ਹਾਜ਼ਰ ਨਾਜ਼ਰ ਬੈਠੇ ਨੇ, ਪਰ ਜਦੋਂ ਸਰੀਰਕ ਜਾਮੇ 'ਚ ਆਏ ਜੋ ਗੱਲਾਂ ਕਈਆਂ ਜਾ ਚੁੱਕੀਆਂ, ਅੱਜ ਅਸੀਂ ਰਿਪੀਟ ਕਰਦੇ ਹਾਂ। ਕੋਈ ਵੀ ਗੁਰੂ ਪੀਰ ਪੈਗੰਬਰ ਹੈ, ਮਹਾਂਪੁਰਖ ਹੈ, ਬੜੇ ਇਹ ਪਿਆਰੇ ਬਚਨ ਕਹਿੰਦੇ ਦੁਨੀਆ ਦੇ ਵਿੱਚ ਜਿੰਨੀਆਂ ਵੀ ਚੰਗੀਆਂ ਗੱਲਾਂ ਨੇ ਨਾ ਉਹ ਕਈਆਂ ਜਾ ਚੁੱਕੀਆਂ ਨੇ। ਅਸੀਂ ਰਿਪੀਟ ਕਰਦੇ ਹਾਂ ਨਾ ਵਾਰ-ਵਾਰ। ਕਹਿੰਦੇ ਦੁਨੀਆ ਵਿੱਚ ਜਿੰਨੀਆਂ ਵੀ ਚੰਗੀਆਂ ਗੱਲਾਂ ਨੇ ਕਈਆਂ ਜਾ ਚੁੱਕੀਆਂ ਨੇ, ਹੁਣ ਤੇ ਸਿਰਫ ਅਮਲ ਕਰਨਾ ਬਾਕੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਉਹ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਣਾ, ਉਹ ਗੱਲਾਂ ਨੂੰ ਅਮਲ 'ਚ ਲਿਆਉਣਾ, ਉਹ ਗੱਲਾਂ ਨੂੰ ਮੰਨਣ ਦੇ ਵਿੱਚ ਲਿਆਉਣਾ, ਹੁਣ ਤੇ ਉਹ ਕਰਨਾ ਬਾਕੀ ਹੈ। ਗੱਲਾਂ ਤੇ ਕਈਆਂ ਜਾ ਚੁੱਕੀਆਂ। ਗੁਰੂ ਨਾਨਕ ਨੇ ਕਹਿਤਾ ਅੰਮ੍ਰਿਤ ਵੇਲਾ ਸੰਭਾਲ, ਉਹਨੂੰ ਹੁਣ ਮੰਨਣਾ ਬਾਕੀ ਹੈ। ਬਾਪੂ ਜੀ ਨੇ ਕਿਹਾ ਪਰਾਇਆ ਧਨ ਪਰਾਈ ਨਿੰਦਿਆ ਤੋਂ ਬਚ ਕੇ ਰਹਿ। ਮਹਾਰਾਜ ਨੇ ਕਹਿ ਦਿੱਤਾ ਹੁਣ ਉਹਨੂੰ ਅਮਲੀ ਜਾਮਾ ਪਹਿਨਾਉਣਾ ਬਾਕੀ ਹੈ। ਜਿੰਨੀਆਂ ਵੀ ਚੰਗੀਆਂ ਗੱਲਾਂ ਨੇ ਕਈਆਂ ਜਾ ਚੁੱਕੀਆਂ ਨੇ, ਉਹਨਾਂ ਨੂੰ ਅਮਲ 'ਚ ਲਿਆਉਣਾ ਬਾਕੀ। ਥੋੜਾ ਅਮਲ 'ਚ ਲਿਆਓ, ਪਰ ਲਿਆਓ ਜ਼ਰੂਰ। ਫਿਰ ਵੇਖਿਓ ਕਿਵੇਂ ਬਰਕਤਾਂ ਪੈਂਦੀਆਂ। ਅੱਜ ਚੁਪਹਿਰਿਆਂ ਵਿੱਚ ਤੁਸੀਂ ਜੁੜਦੇ ਹੋ, ਇਹਦੇ ਵਿੱਚ ਜੁੜਨ ਦੇ ਨਾਲ ਬਰਕਤਾਂ ਪੈਣ ਦਾ ਬੜਾ ਵੱਡਾ ਕਾਰਨ ਹੈ। ਜੋ ਮਹਾਰਾਜ ਜੀਆਂ ਨੇ ਕਿਹਾ ਨਾ, ਆਇਓ ਸੁਣਨ ਪੜਨ ਕੋ ਬਾਣੀ, ਉਹ ਚੀਜ਼ ਨੂੰ ਤੁਸੀਂ ਅਮਲੀ ਜਾਮਾ ਪਹਿਨਾਉਂਦੇ ਹੋ।
ਇੱਥੇ ਆ ਕੇ 5 ਪਾਠ ਜਪਜੀ ਸਾਹਿਬ ਦੇ ਕੀਤੇ, 2 ਚੌਪਈ ਸਾਹਿਬ ਦੇ ਕੀਤੇ, ਇੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ, ਕਥਾ ਸੁਣੀ, ਕੀਰਤਨ ਸੁਣਿਆ। ਇਹ ਲਾਹੇ ਲਏ, ਇਹਨੂੰ ਜਦੋਂ ਅਮਲੀ ਜਾਮਾ ਪਹਿਨਾਉਂਦੇ ਆ ਤੇ ਫਿਰ ਬਾਬਾ ਦੀਪ ਸਿੰਘ ਜੀ ਨੂੰ ਫਿਕਰ ਲੱਗ ਜਾਂਦਾ। ਇਹਨੇ ਗੱਲਾਂ ਮੰਨਣੀਆਂ ਗੁਰੂ ਦੀਆਂ ਸ਼ੁਰੂ ਕਰਤੀਆਂ ਨੇ ਤੇ ਹੁਣ ਮੈਂ ਇਹਦੀਆਂ ਝੋਲੀਆਂ ਭਰਣੀਆਂ ਹੀ ਭਰਣੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਸੇ ਲਈ ਤੇ ਵਾਰ-ਵਾਰ ਮੈਂ ਇੱਕੋ ਗੱਲ ਕਹਿਣਾ, ਜੋ ਮਰਜ਼ੀ ਹੋ ਜੇ ਚੁਪਹਿਰਿਆਂ ਵਿੱਚ ਆਉਣ ਦੀ ਰੁਟੀਨ ਨਾ ਕਦੀ ਛੱਡਿਓ। ਜੋ ਮਰਜ਼ੀ ਹੋ ਜੇ, ਮੰਨ ਲਓ ਤੁਹਾਨੂੰ ਕਿਤੇ ਬਾਹਰ ਅੰਦਰ ਜਾਣਾ ਪੈ ਗਿਆ, ਘਰ ਚੋਂ ਕੋਈ ਨਾ ਕੋਈ ਆ ਕੇ ਇੱਥੇ ਹਾਜ਼ਰੀ ਭਰੇ ਜ਼ਰੂਰ, ਪਰ ਰੁਟੀਨ ਟੁੱਟਣੀ ਨਹੀਂ ਚਾਹੀਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬੇਸ਼ੱਕ ਗਰਮੀ ਬਹੁਤ ਏ, ਪਰ ਸੱਚਾਈ ਏ ਗਰਮੀਆਂ ਦੇ ਵਿੱਚ ਵੀ ਧੁੱਪੇ ਖਲੋ ਖਲੋ ਕੇ, ਉਦਾਂ ਅਸੀਂ ਗਰਮੀਆਂ 'ਚ ਕੋਈ ਧੁੱਪ ਸੇਕਦੇ ਨਹੀਂ। ਇਹ ਤੇ ਬਾਬਾ ਦੀਪ ਸਿੰਘ ਜੀ ਦੀ ਕਰਾਮਾਤ ਤੇ ਚਮਤਕਾਰ ਵਰਤਦਾ। ਗਰਮੀਆਂ ਦੇ ਵਿੱਚ ਧੁੱਪੇ ਖਲੋ ਖਲੋ ਕੇ ਵੀ ਸੰਗਤਾਂ ਚੁਪਹਿਰੇ ਕੱਟਦੀਆਂ ਨੇ ਗਰਮੀਆਂ 'ਚ। ਸਰਦੀਆਂ ਦੇ ਵਿੱਚ ਕੋਈ ਛਾਵੇਂ ਖਲੋ ਕੇ ਰਾਜੀ ਨਹੀਂ, ਮੀਂਹ 'ਚ ਖਲੋ ਕੇ ਰਾਜੀ ਨਹੀਂ। ਸਰਦੀਆਂ 'ਚ ਵਰਦੇ ਮੀਂਹ 'ਚ ਵੀ ਸੰਗਤਾਂ ਖਲੋ ਖਲੋ ਕੇ ਚੁਪਹਿਰੇ ਕੱਟਦੀਆਂ। ਬਾਬਾ ਦੀਪ ਸਿੰਘ ਦੀ ਕਰਾਮਾਤ ਏ, ਚਮਤਕਾਰ ਏ। ਔਰ ਜਦੋਂ ਪਿਆਰ ਵਿੱਚ ਤੁਸੀਂ ਗਰਮੀ ਝੱਲ ਲੈਂਦੇ ਹੋ ਕਿ ਚਲੋ ਕੋਈ ਗੱਲ ਨਹੀਂ, ਗਰਮੀ ਦੀ ਪਰਵਾਹ ਨਹੀਂ ਕਰਦੇ, ਚੁਪਹਿਰੇ ਤੇ ਮੈਂ ਪਹੁੰਚਣਾ ਹੀ ਪਹੁੰਚਣਾ। ਸੱਚੀ ਗੱਲ ਏ, ਤੁਸੀਂ ਮੌਸਮ ਦੀ ਗਰਮੀ ਸਰਦੀ ਦੀ ਪਰਵਾਹ ਨਹੀਂ ਕਰਦੇ ਤੇ ਬਾਬਾ ਦੀਪ ਸਿੰਘ ਜੀ ਵੀ ਤੁਹਾਡੇ ਗੁਣ ਔਗਣਾਂ ਦੀ ਪਰਵਾਹ ਨਹੀਂ ਜੇ ਕਰਦੇ। ਸਤਿ ਸ੍ਰੀ ਅਕਾਲ। ਬਾਬਾ ਦੀਪ ਸਿੰਘ ਜੀ ਵੀ ਤੁਹਾਡੇ ਗੁਣ ਔਗਣਾਂ ਦੀ ਪਰਵਾਹ ਨਹੀਂ ਕਰਦੇ। ਇਹ ਕਿੰਨਾ ਗੁਣ ਵਾਲਾ ਹੈ, ਕਿੰਨੇ ਔਗਣਾਂ ਵਾਲਾ, ਕੀ ਮਾੜੇ ਕੰਮ ਕਰਦਾ, ਕੀ ਚੰਗੇ ਕੰਮ ਕਰਦਾ, ਕੋਈ ਲੇਖਾ ਜੋਖਾ ਨਹੀਂ ਰੱਖਦੇ। ਕਿਉਂਕਿ ਜੇ ਚੰਗਿਆਂ ਦਾ ਲੇਖਾ ਕਰਨਗੇ ਤੇ ਮਾੜਿਆਂ ਦਾ ਵੀ ਹੋਣਾ। ਇਸ ਕਰਕੇ ਨਾ ਉਹ ਚੰਗਿਆਂ ਦਾ ਕਰਦੇ, ਨਾ ਉਹ ਮਾੜਿਆਂ ਦਾ ਕਰਦੇ ਨੇ। ਉਹ ਬਸ ਤੁਹਾਡੇ ਪ੍ਰੇਮ ਨੂੰ ਵੇਖਦੇ ਨੇ। ਗਰਮੀ ਵਿੱਚ ਬਹਿ ਕੇ ਵੀ ਚੁਪਹਿਰੇ ਕੱਟੜੇ ਨੇ। ਇਹਦੇ ਹੁਣ ਦੁੱਖ ਤਕਲੀਫਾਂ ਨੂੰ ਕੱਟਣ ਦੀ ਜ਼ਿੰਮੇਵਾਰੀ ਮੇਰੀ ਬਣ ਗਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੋ ਮਰਜ਼ੀ ਹੋ ਜੇ, ਇਹ ਚੁਪਹਿਰਿਆਂ ਦੀ ਰੁਟੀਨ ਆਪਾਂ ਮਰਦੇ ਦਮ ਤੱਕ ਨਹੀਂ ਛੱਡਣੀ, ਜੋ ਮਰਜ਼ੀ ਹੋ ਜੇ। ਅਗਲੀ ਗੱਲ ਸੁਣਿਆ, ਵ੍ਰਿਕਸ਼ ਕਦੀ ਵੀ ਇਸ ਗੱਲ ਦੇ ਜੋ ਨੈਗੇਟਿਵ ਖਿਆਲ ਵੱਲ ਨਹੀਂ ਜਾਂਦਾ ਕਿ ਉਹਨੇ ਕਿੰਨੇ ਫੁੱਲ ਖੋ ਦਿੱਤੇ ਨੇ, ਉਹਦੇ ਉੱਤੋਂ ਕਿੰਨੇ ਫੁੱਲ ਝੜ ਗਏ ਨੇ। ਦਰਖਤ ਕਦੀ ਵੀ ਇਹ ਚੀਜ਼ ਨਹੀਂ ਸੋਚਦਾ ਕਿ ਮੇਰੇ ਉੱਤੋਂ ਕਿੰਨੇ ਕੁ ਫੁੱਲ ਲੱਥ ਗਏ ਨੇ, ਕਿੰਨੇ ਕੁ ਫਲ ਲੋਕਾਂ ਨੇ ਤੋੜ ਲਏ ਨੇ। ਪਿਆਰਿਓ, ਉਹ ਤੇ ਹਮੇਸ਼ਾ ਨਵੇਂ ਫੁੱਲਾਂ ਨੂੰ ਜੋ ਲਾਉਣ ਵੱਲ ਧਿਆਨ ਦਿੰਦਾ ਹੈ। ਨਵੇਂ ਫੁੱਲ ਜਿਹੜੇ ਉਹਦੇ ਉੱਤੇ ਲੱਗਦੇ ਨੇ ਨਾ, ਨਵੇਂ ਫੁੱਲ ਜਿਹੜੇ ਲੱਗਦੇ ਨੇ, ਉਹਨਾਂ ਦੇ ਨਾਲ ਆਪਣੇ ਆਪ ਨੂੰ ਸਜਾਉਣ ਵਿੱਚ ਹਮੇਸ਼ਾ ਵਿਅਸਤ ਰਹਿੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦਰਖਤ ਦੇ ਉੱਤੋਂ ਕਿੰਨੇ ਫੁੱਲ ਡਿੱਗੇ ਨੇ, ਕਿੰਨੇ ਫਲ ਝੜ ਗਏ ਨੇ, ਇਹਦੇ ਵੱਲ ਉਹ ਧਿਆਨ ਨਹੀਂ ਕਰਦਾ। ਉਹ ਤੇ ਧਿਆਨ ਕੀ ਕਰਦਾ, ਮੇਰੇ ਉੱਤੇ ਕਿੰਨੇ ਕੁ ਨਵੇਂ ਫੁੱਲ ਲੱਗਣੇ ਨੇ, ਕਿੰਨੇ ਨਵੇਂ ਫਲ ਲੱਗਣੇ ਨੇ। ਬਸ ਇਸੇ ਚੀਜ਼ ਵਿੱਚ ਮਸਤ ਰਹਿੰਦਾ। ਤੇ ਜੀਵਨ ਵਿੱਚ ਬੰਦਿਆ, ਜਿੰਨਾ ਕੁਝ ਮਰਜ਼ੀ ਤੇਰੇ ਚਲਿਆ ਜਾਵੇ, ਇਹਦੀ ਚਿੰਤਾ ਛੱਡ ਕੇ ਤੇਰੇ ਜੀਵਨ ਦੇ ਵਿੱਚ ਨਵਾਂ ਕੀ ਹੋ ਸਕਦਾ, ਤੂੰ ਜੀਵਨ ਵਿੱਚ ਨਵਾਂ ਕੀ ਕਰ ਸਕਦਾ ਹੈ, ਬਸ ਇਸ ਚੀਜ਼ ਦੇ ਵੱਲ ਧਿਆਨ ਦੇ ਕੇ ਆਪਣੇ ਜੀਵਨ ਨੂੰ ਜਿਉਣਾ ਸ਼ੁਰੂ ਕਰ ਦੇ। ਜਿਹੜੀ ਚੀਜ਼ ਚਲੀ ਗਈ ਉਹਨੇ ਤੇ ਵਾਪਸ ਆਉਣਾ ਨਹੀਂ। ਹਾਂਜੀ, ਅਸੀਂ ਵਾਰ-ਵਾਰ ਉਸ ਚੀਜ਼ ਵੱਲ ਧਿਆਨ ਕਰਦੇ ਆਂ, ਉਹਦੇ ਵੱਲ ਧਿਆਨ ਕਰਨਾ ਛੱਡੀਏ। ਅਸੀਂ ਬਸ ਆਹ ਚੀਜ਼ ਆਪਣੇ ਅੰਦਰ ਰੱਖੀਏ ਕਿ ਮੈਂ ਆਪਣੇ ਜੀਵਨ ਦੇ ਵਿੱਚ ਜਿੰਨੀ ਮੇਰੀ ਲਾਈਫ ਬਚੀ, ਇਹਦੇ 'ਚ ਨਵਾਂ ਕੀ ਕਰ ਸਕਦਾ ਹਾਂ, ਮੈਂ ਆਪਣੇ ਪੈਰਾਂ ਤੇ ਕਿਵੇਂ ਸਟੈਂਡ ਹੋ ਸਕਦਾ। ਫਲਾਣਾ ਆਸਰਾ ਮੇਰੀ ਲਾਈਫ 'ਚੋਂ ਨਿਕਲ ਗਿਆ ਤੇ ਨਿਕਲ ਗਿਆ, ਕੋਈ ਗੱਲ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਤੇ ਬਾਬਾ ਦੀਪ ਸਿੰਘ ਜੀ ਦਾ ਆਸਰਾ ਪਹਿਲੇ ਵੀ ਮੰਗਿਆ ਸੀ, ਹੁਣ ਵੀ ਮੰਗਦਾ, ਗਾਂ ਵੀ ਮੰਗਦੇ ਹੀ ਰਹਿਣਾ। ਤੇ ਮੈਂ ਆਪਣੀ ਲਾਈਫ ਦੇ ਵਿੱਚ ਨਵਾਂ ਕੀ ਕਰ ਸਕਦਾ, ਨਵਾਂ ਕੀ ਕਰ ਸਕਦਾ, ਕਿਹੜੇ ਢੰਗ ਨਾਲ ਮੈਂ ਚੱਲਣਾ ਜਿਹਦੇ ਨਾਲ ਬਾਪੂ ਦੀਪ ਸਿੰਘ ਮੇਰੇ ਤੇ ਖੁਸ਼ ਹੋ ਜੇ, ਕਿਹੜੇ ਢੰਗ ਨਾਲ ਚੱਲਣਾ ਸੰਗਤਾਂ ਮੇਰੇ ਤੇ ਖੁਸ਼ ਹੋ ਜਾਣ, ਕਿਹੜੇ ਢੰਗ ਦੇ ਨਾਲ ਆਪਣਾ ਜੀਵਨ ਮੈਂ ਜੀਵਾਂ ਜਿਹਦੇ ਨਾਲ ਰੱਬ ਦੇ ਪਿਆਰਿਆਂ ਦੀ, ਸ਼ਹੀਦ ਸਿੰਘਾਂ ਦੀ ਖੁਸ਼ੀ ਮੇਰੀ ਝੋਲੀ 'ਚ ਪੈ ਜੇ। ਮੈਂ ਤੇ ਆਪਣੀ ਲਾਈਫ ਦੇ ਵਿੱਚ ਹੁਣ ਨਵਾਂ ਕਰਨਾ ਹੈ। ਜਿਵੇਂ ਦਰਖਤ ਦੇ ਉੱਤੋਂ ਕਿੰਨੇ ਫਲ ਝੜ ਗਏ, ਕਿੰਨੇ ਫੁੱਲ ਝੜ ਗਏ, ਉਹਦੇ ਵੱਲ ਧਿਆਨ ਨਹੀਂ। ਉਹ ਤੇ ਬਸ ਧਿਆਨ ਕਰਦਾ ਮੇਰੇ ਉੱਤੇ ਕਿੰਨੇ ਕੁ ਨਵੇਂ ਫਲ ਲੱਗਣੇ ਨੇ, ਕਿੰਨੇ ਨਵੇਂ ਫੁੱਲ ਆਉਣੇ ਨੇ। ਇਸੇ ਤਰ੍ਹਾਂ ਜੋ ਕੁਝ ਲਾਈਫ ਦੇ ਵਿੱਚੋਂ ਚਲਿਆ ਗਿਆ ਉਹਦੇ ਵੱਲ ਧਿਆਨ ਨਾ ਕਰੋ।
ਨਵਾਂ ਕੀ ਕਰ ਸਕਦੇ ਆ ਉਹ ਚੀਜ਼ ਵੱਲ ਧਿਆਨ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਨੈਗੇਟਿਵਿਟੀ ਦੀ ਸਾਡੀ ਲਾਈਫ ਦੇ ਵਿੱਚ ਜਗ੍ਹਾ ਹੋਣੀ ਹੀ ਨਹੀਂ ਚਾਹੀਦੀ। ਨੈਗੇਟਿਵਿਟੀ ਨਹੀਂ, ਹਮੇਸ਼ਾ ਪੋਜ਼ਿਟਿਵ ਰਹੋ, ਹਮੇਸ਼ਾ ਪੋਜ਼ਿਟਿਵ ਰਹੋ। ਜੋ ਕੁਝ ਵੀ ਵਾਪਰ ਰਿਹਾ, ਕਿਰਪਾ ਦਾ ਖਾਤਾ ਗਰੀਬ ਨਵਾਜ਼ ਤੋਂ ਖੋਲ ਕੇ ਆਪ ਮੇਰੀ ਜ਼ਿੰਦਗੀ ਦੇ ਵਿੱਚ ਘਟਨਾਵਾਂ ਵਰਤਾ ਰਹੇ ਆ। ਆਪ ਤੋਂ ਭਾਵੇਂ ਉਹ ਚੰਗੀ ਗੱਲ ਹੈ ਭਾਵੇਂ ਮੰਦੀ ਗੱਲ ਹੈ, ਸਾਡੇ ਲਈ ਸਾਨੂੰ ਲੱਗਦੀ ਹੈ, ਪਰ ਉਹ ਚੰਗਾ ਹੀ ਕਰਦਾ ਹੈ, ਉਹ ਚੰਗਾ ਕਰਦਾ ਹੈ। ਉਹਨੂੰ ਪਤਾ ਹੈ ਜਦ ਤੱਕ, ਮੈਂ ਅੱਗੇ ਵੀ ਇੱਕ ਵਾਰੀ ਇੱਕ ਕਥਾ ਸੁਣਾਈ ਸੀ, ਦੋ ਬਾਜ ਸੀ। ਹੁਣ ਇੱਕ ਬਾਜ ਤੇ ਬੜਾ ਟ੍ਰੇਨਡ ਸੀ, ਉੱਡਣ ਲੱਗ ਪਿਆ। ਜਿਵੇਂ ਜਿਵੇਂ ਟ੍ਰੇਨਿੰਗ ਦਿੰਦਾ ਰਾਜਾ ਉਦਾਂ ਉੱਡਦਾ, ਪਰ ਇੱਕ ਹਮੇਸ਼ਾ ਦਰਖਤ ਦੇ ਉੱਤੇ ਬੈਠਾ ਰਹਿੰਦਾ ਸੀ। ਉਹਨੇ ਬੜੇ ਵੱਡੇ ਟ੍ਰੇਨਰ ਨੂੰ ਬੁਲਾਇਆ, ਕਹਿੰਦਾ ਇਹ ਬਈ ਉੱਡਦਾ ਨਹੀਂ। ਦੂਜਾ ਉੱਡਣ ਲੱਗ ਪਿਆ, ਇਹ ਹਮੇਸ਼ਾ ਦਰਖਤ ਦੇ ਨਾਲ ਜੱਫਾ ਪਾ ਕੇ ਬੈਠਾ ਰਹਿੰਦਾ, ਟਾਣ ਦੇ ਨਾਲ ਜੱਫਾ ਪਾ ਕੇ ਬੈਠਾ ਰਹਿੰਦਾ। ਇਹਨੂੰ ਉੱਡਣ ਦੀ ਜਾਚ ਸਿਖਾਉਣੀ। ਉਹ ਕਹਿੰਦਾ ਕੋਈ ਗੱਲ ਨਹੀਂ, ਮੈਨੂੰ 10 ਦਿਨ ਦਾ ਟਾਈਮ ਦੇ, ਇਹਨੂੰ ਉੱਡਣ ਦੀ ਜਾਚ ਸਿਖਾਵਾਂਗਾ। ਮੇਰੇ ਇਸ਼ਾਰਿਆਂ ਤੇ ਉੱਡੇਗਾ, ਇਸ਼ਾਰਿਆਂ ਤੇ ਬੈਠੇਗਾ। ਉਹ ਕਹਿੰਦੇ ਕਰ ਲੈ। ਉਹਨੇ ਕੀਤਾ ਕਿ ਸਭ ਤੋਂ ਪਹਿਲੇ ਜਿਸ ਟਾਣ ਦਾ ਸਹਾਰਾ ਲੈ ਕੇ ਬਹਿੰਦਾ ਸੀ ਨਾ ਉਹ ਬਾਜ, ਉਹ ਸਹਾਰੇ ਨੂੰ ਕੱਟ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹੁਣ ਉੱਡ ਕੇ ਵਿਖਾ। ਹੁਣ ਜਦੋਂ ਸਹਾਰਾ ਟੁੱਟਿਆ ਉਹਨੇ ਉੱਡਣਾ ਸ਼ੁਰੂ ਕਰਤਾ। ਕਈ ਵਾਰੀ ਬੰਦਾ ਐਵੇਂ ਨਜਾਇਜ਼ ਸਹਾਰੇ ਭਾਲਦਾ ਹੁੰਦਾ, ਫਲਾਣਾ ਮੇਰੀ ਹੈਲਪ ਕਰੇਗਾ ਤਾਂ ਅੱਗੇ ਵਧਾਂਗਾ, ਫਲਾਣਾ ਮੇਰੀ ਬਾਹ ਫੜੇਗਾ ਤਾਂ ਮੈਂ ਅੱਗੇ ਵਧਾਂਗਾ, ਫਲਾਣਾ ਮੇਰੇ ਇਸ ਕੰਮ ਨੂੰ ਸਵਾਰੇਗਾ ਤਾਂ ਮੇਰਾ ਕੰਮ ਹੋਣਾ। ਨਹੀਂ ਭਾਈ, ਕੰਮ ਕਰਨ ਵਾਲਾ ਉਹ ਬੈਠਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿੰਨੇ ਹੁਣ ਤੱਕ ਕੰਮ ਕੀਤੇ ਨੇ ਅਗਾਂਹ ਕਰਨੇ ਛੱਡਣੇ ਨਹੀਂ। ਤੁਸੀਂ ਬਸ ਆਪਣੀ ਡਿਊਟੀ ਨਹੀਂ ਛੱਡਣੀ, ਉਹਨੇ ਫਿਰ ਆਪਣੀ ਡਿਊਟੀ ਨਹੀਂ ਛੱਡਣੀ ਹੈ ਜੀ। ਤੁਸੀਂ ਅੰਮ੍ਰਿਤ ਵੇਲਾ ਨਹੀਂ ਛੱਡਣਾ, ਅੰਮ੍ਰਿਤ ਬਾਣੀ ਨਹੀਂ ਛੱਡਣੀ, ਚੁਪਹਿਰੇ ਨਹੀਂ ਛੱਡਣੇ, ਰਹਿਣ ਸਬਾਈਆਂ ਨਹੀਂ ਛੱਡਣੀਆਂ। ਤੁਸੀਂ ਆਪਣੀ ਡਿਊਟੀ ਕਰੀ ਚੱਲੋ। ਉਹ ਇੱਕ ਬੰਦਾ ਜੇ ਕਿਸੇ ਬੰਦੇ ਦੀ ਨੌਕਰੀ ਕਰਦਾ, ਡਿਊਟੀ ਕਰਦਾ, ਉਹ ਬੰਦਾ ਉਹਦੀ ਕਦੀ ਵੀ ਦਿਹਾੜੀ ਨਹੀਂ ਮਾਰਦਾ। ਤੇ ਜਦੋਂ ਅਸੀਂ ਆਪਣੇ ਮਾਲਕ ਦੀ ਡਿਊਟੀ ਇਮਾਨਦਾਰੀ ਨਾਲ ਕਰਾਂਗੇ, ਉਹ ਸਾਡਾ ਹੱਕ ਕਿੱਥੋਂ ਰੱਖ ਲੈਣਗੇ? ਸੋਚ ਤੋਂ ਕਈ ਗੁਣਾ ਪਰੇ ਦੀਆਂ ਦਾਤਾਂ ਦੇਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਇਹਦਾ ਨਹੀਂ, ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਜਦੋਂ ਭੋਜਨ ਕਰਨ ਬੈਠੋ ਤੇ ਸਿਰ ਝੁਕਾ ਕੇ ਪਰਮੇਸ਼ਰ ਦਾ ਇੱਕ ਵਾਰੀ ਸ਼ੁਕਰਾਨਾ ਜ਼ਰੂਰ ਕਰਿਆ ਕਰੋ। ਪਿਤਾ ਜੀ ਤੁਸੀਂ ਛਕਣ ਨੂੰ ਮੈਨੂੰ ਇਹ ਭੋਜਨ ਦਿੱਤਾ ਹੈ, ਮੈਂ ਤੁਹਾਡਾ ਇਹ ਬਖਸ਼ਿਸ਼ ਵਾਲਾ ਪ੍ਰਸ਼ਾਦ ਗ੍ਰਹਿਣ ਕਰ ਰਿਹਾ। ਮੈਨੂੰ ਤੁਸੀਂ ਇਸ ਲਾਇਕ ਬਣਾ ਕੇ ਰੱਖਣਾ ਕਿ ਮੈਂ ਆਪਣੀ ਕਮਾਈ ਖਾਵਾਂ, ਕਦੀ ਵੀ ਪਾਪ ਦੀ ਕਮਾਈ ਘਰ 'ਚ ਨਾ ਲਿਆਵਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਭੋਜਨ ਛਕਣ ਵੇਲੇ ਇਹ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਕਿ ਮੈਂ ਆਪਣੀ ਕਮਾਈ ਖਾਵਾਂ, ਪਾਪਾਂ ਦੀ ਕਮਾਈ ਦਾ ਭੋਜਨ ਨਾ ਮੇਰੇ ਘਰ 'ਚ ਬਣੇ। ਇਹੋ ਜਿਹਾ ਭੋਜਨ ਮੇਰੇ ਘਰ 'ਚ ਨਾ ਬਣੇ ਜਿਹਦੇ ਵਿੱਚ ਬੇਗੁਨਾਹਾਂ ਦਾ ਖੂਨ ਸ਼ਾਮਲ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰੇ ਘਰ ਵਿੱਚ ਇਹੋ ਜਿਹਾ ਭੋਜਨ ਤਿਆਰ ਨਾ ਹੋਵੇ ਜਿਹਦੇ ਵਿੱਚ ਕਿਸੇ ਦਾ ਹੱਕ ਸ਼ਾਮਲ ਹੋਵੇ। ਮੇਰੀ ਕਮਾਈ ਪਵਿੱਤਰ ਹੋਵੇ ਤੇ ਜਿਸ ਪਵਿੱਤਰ ਅੰਨ ਦੇ ਨਾਲ ਮੇਰਾ ਵੀ ਭਲਾ ਹੋਵੇ ਤੇ ਮੇਰੇ ਪਰਿਵਾਰ ਵਾਲਿਆਂ ਦੀ ਬੁੱਧੀ ਵੀ ਅੰਮ੍ਰਿਤ ਬਣੀ ਰਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਕਦੀ ਵੀ ਇਹੋ ਜੀ ਕਮਾਈ ਨਾ ਕਰਾਂ ਜਿਹਦੇ ਵਿੱਚ ਕਿਸੇ ਦਾ ਹੱਕ ਹੋਵੇ, ਕਿਸੇ ਦਾ ਖੂਨ ਸ਼ਾਮਲ ਹੋਵੇ, ਕਿਸੇ ਦਾ ਧੋਖਾ ਸ਼ਾਮਲ ਹੋਵੇ। ਮੈਂ ਆਪਣੀ ਨੇਕ ਕਮਾਈ ਕਰਾਂ ਤੇ ਨੇਕ ਕਮਾਈ ਦਾ ਉਹ ਬਖਸ਼ਿਸ਼ ਭਰਿਆ ਤੁਹਾਡਾ ਪ੍ਰਸ਼ਾਦ ਮੈਂ ਵੀ ਖਾਵਾਂ ਤੇ ਮੇਰੇ ਪਰਿਵਾਰਕ ਮੈਂਬਰ ਵੀ ਖਾਣ, ਜਿਹਦੇ ਨਾਲ ਉਹਨਾਂ ਦੀ ਬੁੱਧੀ ਅੰਮ੍ਰਿਤ ਬਣੀ ਰਵੇ। ਇਹ ਅਰਦਾਸ ਕਰਿਓ। ਗੁਰੂ ਮਿਹਰ ਕਰੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਦੇ ਪਿਆਰੇ ਮਿੱਠੇ ਬੋਲ ਸਾਰੀ ਸੰਗਤ ਪਿਆਰ ਦੇ ਨਾਲ ਪੜਿਓ। ਕਾਰਨ ਕਰਤਾ ਜੋ ਕਰੈ, ਸਿਰ ਧਰ ਮਨ ਕਰੈ ਸ਼ੁਕਰਾਨਾ। ਤੇ ਬੜੇ ਪਿਆਰ ਦੇ ਵਿੱਚ ਮੇਰੀ ਬੇਨਤੀ ਨਾਲ ਨਾਲ ਮੇਰੇ ਗਾਇਓ। ਤੇ ਅੱਜ ਬੜੀ ਪਿਆਰੀ ਸਿੱਖਿਆ ਆਪਣੇ ਘਰ 'ਚ ਲੈ ਕੇ ਜਾਣੀ। ਮੈਂ ਹਿੱਕ ਤੇ ਹੱਥ ਮਾਰ ਕੇ ਕਹਿ ਰਿਹਾ ਉਹਦੀ ਕਿਰਪਾ ਨਾਲ ਜਦੋਂ ਇਹ ਸਿੱਖਿਆ ਆਪਣੇ ਘਰਾਂ 'ਚ ਲੈ ਜਾਓਗੇ ਪਿਆਰਿਓ, ਕੋਈ ਵੀ ਚੀਜ਼ ਤੁਹਾਨੂੰ ਕਦੀ ਦੁਖੀ ਨਹੀਂ ਕਰ ਪਾਏਗੀ। ਹਾਂ, ਸਰੀਰਕ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ, ਸਰੀਰ ਢਿੱਲ ਮਿੱਠ ਚੱਲਦੀ। ਪਿਛਲੇ ਹਫਤੇ ਮੈਂ ਬਿਮਾਰ ਹੋ ਗਿਆ, ਆਇਆ ਸਾਂ ਇੱਥੇ ਹਾਜ਼ਰੀ ਭਰਨ ਤੇ ਆਹ ਕਮਰੇ 'ਚ ਬਸ ਲੰਮਾ ਪਿਆ ਰਿਹਾ। 3 ਰਜਾਈਆਂ ਉੱਪਰ ਲੈਣੀਆਂ ਪਈਆਂ ਇੰਨੀ ਗਰਮੀ ਹੋਣ ਦੇ ਬਾਵਜੂਦ। ਕੰਬਾ ਛਿੜੀ ਜਾਵੇ, ਪੇਟ ਵੀ ਖਰਾਬ, ਉਲਟੀਆਂ ਵੀ।
ਤੇ ਹਸਪੀਟਲ 3 ਦਿਨ ਰਿਹਾ। ਉੱਠਿਆ, ਇਹ ਕਹਿੰਦੇ ਫਰੀਦਾਬਾਦ ਕੈਂਸਲ ਕਰ ਦਿਓ। ਮੈਂ ਕਿਹਾ ਮੈਂ ਕੈਂਸਲ ਨਹੀਂ ਕਰਨਾ। ਜਿਵੇਂ ਵੀ ਹੱਠ ਕਰਕੇ ਚਲੇ ਗਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਛੁੱਟੀ ਮਿਲੀ, ਸਿੱਧਾ ਫਰੀਦਾਬਾਦ ਗਏ। ਗੁਰੂ ਜੀ ਦੀ ਮਿਹਰ ਨਾਲ 4 ਦਿਨ ਦੇ ਦੀਵਾਨ ਅੰਮ੍ਰਿਤ ਵੇਲੇ ਦੇ ਤੁਸੀਂ ਸ਼ਾਇਦ ਕਈਆਂ ਨੇ ਵੇਖੇ ਹੋਣਗੇ। ਹਜ਼ਾਰਾਂ ਸੰਗਤਾਂ ਅੰਮ੍ਰਿਤ ਵੇਲੇ ਉੱਥੇ ਪਹੁੰਚੀਆਂ, ਹਜ਼ਾਰਾਂ, ਗੁਰੂ ਜੀ ਦੀ ਮਿਹਰ ਨਾਲ। ਫਿਰ ਕੱਲ ਰਾਤੀ ਸੀਸਗੰਜ ਸਾਹਿਬ ਕੀਤਾ, ਰਾਤੋਂ ਰਾਤ ਸਫ਼ਰ ਕਰਕੇ ਫਿਰ ਮੈਂ ਆ ਗਿਆ। ਮੈਂ ਕਿਹਾ ਬਾਬਾ ਸਰੀਰ ਦੇ ਉੱਤੇ ਟਿੱਕੇ ਬਹਿਣ ਵਾਲੇ ਨਹੀਂ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਦੋਂ ਕਦੀ ਢਿੱਲ ਮਿੱਠ ਹੋ ਜਾਏ ਉਦੋਂ ਥੋੜਾ ਜਿਹਾ ਮਨ ਨੂੰ ਸਮਝਾ ਲਈਦਾ ਕਿ ਬਾਬਾ ਕਹਿੰਦਾ ਚੱਲ ਅੱਜ ਦਾ ਦਿਨ ਰੈਸਟ ਕਰ ਲੈ, ਤੂੰ ਉਦਾਂ ਤੂੰ ਕਰਨਾ ਨਹੀਂ, ਇਦਾਂ ਹੀ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਦਾਂ ਵੀ ਮੈਂ ਕਦੀ ਤਾਨੇ ਮੇਣੇ ਨਹੀਂ ਦਿੰਦਾ। ਬਾਬਾ ਜੇ ਬਿਮਾਰ ਵੀ ਕੀਤਾ ਹੀ, ਇਹ ਵੀ ਤੇਰੀ ਕਿਰਪਾ। ਪਤਾ ਨਹੀਂ ਮੈਨੂੰ ਕਿਹੜੀ ਪੌੜੀ ਚੜਾਉਣੀ, ਕਿਹੜੀ ਪੌੜੀ, ਇਹ ਤੇ ਤੂੰ ਜਾਣਦਾ ਹੈ ਨਾ, ਇਹ ਤੇ ਤੈਨੂੰ ਪਤਾ ਹੈ ਨਾ। ਉਦਾਂ ਕਦੀ ਪਰਚਾ ਨਾ ਪਵੇ, ਕਦੀ ਇਮਤਿਹਾਨ ਨਾ ਬਾਬਾ ਸਾਡਾ ਲਵੇ। ਇਮਤਿਹਾਨਾਂ ਚੋਂ ਫੇਲ ਸੀ, ਫੇਲ ਹਾਂ ਫੇਲ ਹੀ ਰਹਿਣਾ ਹੈ। ਪਰ ਨਿੱਕੀਆਂ ਮੋਟੀਆਂ ਉਤਰਾਈਆਂ ਚੜਾਈਆਂ ਜਿਹੜੀਆਂ ਆ ਗਈਆਂ, ਕੁਝ ਨਾ ਕੁਝ ਦੇ ਕੇ ਹੀ ਜਾਂਦੀਆਂ ਨੇ। ਬਾਪੂ ਨੇ ਹਮੇਸ਼ਾ ਦੇਣਾ ਹੀ ਹੈ, ਲੈਣਾ ਕੁਝ ਨਹੀਂ। ਹਮੇਸ਼ਾ ਬਖਸ਼ਿਸ਼ਾਂ ਦੇਣੀਆਂ। ਹਾਂ, ਜਦੋਂ ਉਹ ਲੈਂਦਾ ਹੈ ਨਾ, ਸਾਡੇ ਔਗਣ ਲੈ ਜਾਂਦਾ ਹੈ। ਜਦੋਂ ਉਹ ਲੈਂਦਾ, ਸਾਡੇ ਪਾਪ ਲੈ ਜਾਂਦਾ। ਉਹ ਤੇ ਗੁਨਾਹਗਾਰ ਨੇ ਜਿਹੜੇ ਵੱਡੇ ਤੋਂ ਵੱਡੇ, ਉਹਨਾਂ ਗੁਨਾਹੀਆਂ ਦੇ ਪਾਪਾਂ ਨੂੰ ਵੀ ਆਪਣੀ ਝੋਲੀ 'ਚ ਪਵਾ ਲੈਂਦਾ ਤੇ ਉਹਨਾਂ ਨੂੰ ਆਪਣੇ ਕੋਲੋਂ ਗੁਣ ਦੇ ਕੇ ਉਹਨਾਂ ਨੂੰ ਫਿਰ ਰੰਗ ਭਗਲਾ ਦਿੰਦਾ। ਤੁਸੀਂ ਗੁਨਾਹ ਕੀਤੇ ਨੇ, ਕੋਈ ਨਹੀਂ, ਗੁਨਾਹ ਦੇ ਦਿਓ ਮੈਨੂੰ, ਮੇਰੇ ਕੋਲੋਂ ਲੈ ਜਾਓ ਗੁਣ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣੇ ਵਾਲੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲਾ ਦਿਓ ਇੱਕ ਵਾਰੀ ਫਿਰ ਜੋਰ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਅੱਜ ਜੀ। ਬੜੀ ਵੱਡੀ ਸਿੱਖਿਆ ਅਸੀਂ ਆਪਣੇ ਘਰਾਂ 'ਚ ਲੈ ਕੇ ਜਾਣੀ ਹੈ। ਉਹ ਸਿੱਖਿਆ ਇਹੋ ਜੀ, ਦੁੱਖ ਵਿੱਚ ਵੀ ਦੁਖੀ ਨਹੀਂ ਹੋਵੋਗੇ, ਕਲਪੋਗੇ ਨਹੀਂ, ਮਨ ਸ਼ਾਂਤ ਰਹੇਗਾ। ਉਤਰਾਈਆਂ ਚੜਾਈਆਂ ਜੀਵਨ 'ਚ ਆਈਆਂ ਨੇ, ਆਉਣਗੀਆਂ ਤੇ ਆਉਂਦੀਆਂ ਹੀ ਰਹਿਣੀਆਂ ਨੇ। ਇਹਦੇ 'ਚੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਸਰੀਰ ਹੈ, ਉਤਰਾਈਆਂ ਚੜਾਈਆਂ ਚੱਲਦੀਆਂ। ਜੇ ਗ੍ਰਸਤੀ ਆ, ਉਤਰਾਈਆਂ ਚੜਾਈਆਂ ਤੇ ਆਉਣੀਆਂ ਨੇ। ਕਿਤੇ ਨਾ ਕਿਤੇ ਕਿਟਪਿਟ ਹੁੰਦੀ ਰਹਿਣੀ ਹੈ, ਕਲਾ ਕਲੇਸ਼ ਥੋੜਾ ਬਹੁਤਾ ਚੱਲਦਾ ਹੀ ਰਹਿਣਾ। ਪਰ ਇਹ ਚੀਜ਼ਾਂ ਤੁਹਾਨੂੰ ਦੁਖੀ ਨਹੀਂ ਕਰ ਪਾਉਣਗੀਆਂ। ਉਸ ਚੀਜ਼ ਵਿੱਚ ਵੀ ਹਰ ਵੇਲੇ ਮੁਸਕਰਾਓਗੇ, ਆਨੰਦ ਵਿੱਚ ਰਹੋਗੇ। ਪਰਮੇਸ਼ਰ ਨੂੰ ਕਹੋਗੇ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਅੱਜ ਬਸ ਆਹ ਵੱਡੀ ਸਿੱਖਿਆ ਆਪਣੇ ਘਰਾਂ 'ਚ ਲੈ ਕੇ ਜਾਣੀ ਹੈ। ਆਓ ਪਹਿਲੇ ਭਾਈ ਗੁਰਦਾਸ ਜੀ ਦੇ ਪਿਆਰੇ ਮਿੱਠੇ ਬੋਲ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਪੜਿਓ ਜੀ ਪਿਆਰ ਨਾਲ। ਸ਼ੁਕਰਾਨਾ 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 ਬੋਲੋ ਸ਼ੁਕਰਾਨਾ ਸ਼ੁਕਰਾਨਾ। ਸ਼ੁਕਰਾਨਾ 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 ਸ਼ੁਕਰਾਨਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇਰਾ ਸ਼ੁਕਰ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਤਾਰਨ ਕਰਤਾ ਜੋ ਕਰੇ, ਤਾਰਨ ਕਰਤਾ ਜੋ ਕਰੇ, ਸਿਰ ਤਰ ਮਨ ਕਰੇ ਸ਼ੁਕਰਾਨਾ 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 ਸਾਰੇ ਸ਼ੁਕਰਾਨਾ ਸ਼ੁਕਰਾਨਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾ ਲਖਨ ਜੀ ਧੰਨ ਬਾਬਾ ਦੀਪ ਦੀਪ ਸਿੰਘ ਜੀ ਕਹਿ ਦਿਓ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਗੁਰਮੁਖ ਹਾਂ ਮੈਂ ਪਰ ਹਰੇ ਮਨ ਪਾਵੇ ਖਸਮੇ ਤਾਂ ਪਾਣਾ ਗੁਰਮੁਖ ਹਾਂ ਮੈਂ ਪਰ ਹਰੇ ਮਨ ਪਾਵੇ ਖਸਮੇ ਤਾਂ ਪਾਣਾ ਪੈਰੀ ਪੈ ਖਾਕ ਹੋਏ ਪੈਰੀ ਪੈ ਖਾਕ ਹੋਏ ਦਰਗੇ ਪਾਵੇਂ ਮਾਣ ਨਿਮਾਣਾ ਸ਼ੁਕਰਾਣਾ 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 ਸ਼ੁਕਰਾਨਾ ਸ਼ੁਕਰਾਨਾ ਬੋਲੋ ਸ਼ੁਕਰਾਨਾ ਸ਼ੁਕਰਾਨਾ ਪੈਰੀ ਪੈ ਖਾਕ ਹੋਏ ਪੈਰੀ ਪੈ ਖਾਕ ਹੋਏ ਦਰਗੇ ਪਾਵੇਂ ਮਾਣ ਨਿਮਾਣਾ ਸ਼ੁਕਰਾਨਾ 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 ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਸਾਰੇ ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਵਰਤਮਾਨ ਵਿੱਚ ਵਰਤਤਾ ਹੋਵਣਹਾਰ ਸੋਈ ਪਰਵਾਣਾ ਵਰਤਮਾਨ ਵਿੱਚ ਵਰਤਤਾ ਹੋਵਣਹਾਰ ਸੋਈ ਪਰਵਾਣਾ ਕਾਰਣ ਕਰਤਾ ਜੋ ਕਰੇ ਕਾਰਣ ਕਰਤਾ ਜੋ ਕਰੇ ਸਿਰ ਤਰ ਮਨ ਕਰੇ ਸ਼ੁਕਰਾਨਾ 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 ਬੋਲੋ ਸ਼ੁਕਰਾਨਾ ਸ਼ੁਕਰਾਨਾ ਕਾਰਣ ਕਰਤਾ ਜੋ ਕਰੇ ਕਾਰਣ ਕਰਤਾ ਜੋ ਕਰੇ ਸਿਰ ਤਰ ਮਨ ਕਰੇ ਸ਼ੁਕਰਾਨਾ 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 ਸ਼ੁਕਰਾਨਾ
ਸੰਗਤ ਬੋਲੇ ਸ਼ੁਕਰਾਨਾ। ਵਾਹ गुरु रामदास जी, गुरु रामदास जी। प्यार न लखो ने जी धन बाबा दीप सिंह जी। राजी होए रजाए विच दुनिया राजी होए रजाए विच दुनिया अंदर जो मेहमाना बिस्मात विच कुदरत का सदा निर्वाणा। शुक्राना 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 करो कृपा। शुक्राना 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 शुक्राना। धारण करता जो करे, धारण करता जो करे, सिर तर मन करे। शुक्राना 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 तेरा शुक्राना, गुरु रामदास तेरा शुक्राना। रामदास तेरा शुक्राना, गुरु रामदास तेरा शुक्राना। बाबा दीप सिंह तेरा शुक्राना, बाबा दीप सिंह तेरा शुक्राना। बाबा दीप सिंह तेरा शुक्राना, बाबा दीप सिंह तेरा शुक्राना। धन गुरु रामदास जी तुहाडा शुक्र है, धन गुरु रामदास जी तुहाडा शुक्र है। धन गुरु रामदास जी तुहाडा शुक्र है, धन गुरु रामदास जी तुहाडा शुक्र है। धन बाबा दीप सिंह जी तुहाडा शुक्र है, धन बाबा दीप सिंह जी तुहाडा शुक्र है। धन बाबा दीप सिंह जी तुहाडा शुक्र है, धन बाबा दीप सिंह जी तुहाडा शुक्र है। धन गुरु रामदास जी तुहाडा शुक्र है, धन गुरु रामदास जी तुहाडा शुक्र है। धन गुरु रामदास जी तुहाडा शुक्र है, धन गुरु रामदास जी तुहाडा शुक्र है। धन बाबा दीप सिंह जी तुहाडा शुक्र है, धन बाबा दीप सिंह जी तुहाडा शुक्र है। धन बाबा दीप सिंह जी तुहाडा शुक्र है, धन बाबा दीप सिंह जी तुहाडा शुक्र है। वाहिगुरु 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 वाहिगुरु
ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ 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 ਕਰੋ ਸ਼ੁਕਰ, ਕਰੋ ਸ਼ੁਕਰ। ਵਾਹਿਗੁਰੂ 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 ਸੰਗਤ ਜੀ ਤੁਹਾਡੀ ਆਵਾਜ਼ ਸੁਣਦੇ ਦਾਸ ਨੇ ਵਾਹਿਗੁਰੂ 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 ਤੁਹਾਡੀ ਆਵਾਜ਼ ਆਵੇ ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਸ਼ੁਕਰਾਨੇ ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਸ਼ੁਕਰਾਨੇ ਵਾਹਿਗੁਰੂ 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 ਕਾਰਣ ਕਰਤਾ ਜੋ ਕਰੇ ਕਾਰਣ ਕਰਤਾ ਜੋ ਕਰੇ ਸਿਰ ਤਰ ਮਨ ਕਰੇ ਸ਼ੁਕਰਾਨਾ 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 ਬੋਲੋ ਸ਼ੁਕਰਾਨਾ ਸ਼ੁਕਰਾ ਸਾਰੇ ਬੋਲੋ ਜੀ ਸ਼ੁਕਰਾਨਾ 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 ਬੋਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਿਆਈ ਗੁਰਪੁਰਬ 31 ਮਈ ਨੂੰ ਆ ਰਿਹਾ ਹੈ ਔਰ ਇਸੇ ਸਬੰਧ ਦੇ ਵਿੱਚ 31 ਮਈ ਨੂੰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਜੋ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ ਉੱਥੇ ਵਿਸ਼ੇਸ਼ ਕੀਰਤਨ ਸਮਾਗਮ ਰੱਖੇ ਗਏ ਨੇ ਜਿਨ੍ਹਾਂ ਵਿੱਚ ਰਾਤ ਨੂੰ 8 ਤੋਂ 9 ਦਾਸ ਨੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨੇ ਨੇ, ਅਸੀਸਾਂ ਲੈਣੀਆਂ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ
ਆਪ ਜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ। ਔਰ ਇਹ ਉਹ ਅਸਥਾਨ ਸਭ ਨੂੰ ਪਤਾ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਅਟਲ ਰਾਏ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਿਧੀ ਚੰਦ ਜੀ, ਹੋਰ ਵੀ ਰੰਗੇ ਗੁਰਸਿੱਖਾਂ ਨੇ ਇੱਥੇ ਚਰਨ ਪਾਏ ਨੇ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹਿ ਕੇ ਪ੍ਰਤੱਖ ਰੂਪ ਦੇ ਵਿੱਚ ਦਾਤਾਂ ਵੰਡਦੇ ਰਹੇ ਨੇ। ਆਓ ਦਾਤਾਂ ਲੈਣ ਦਾ ਸਮਾਂ, ਝੋਲੀਆਂ ਭਰਵਾਉਣ ਦਾ ਸਮਾਂ। ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਖੁਸ਼ੀਆਂ ਲੈਣ ਵਾਸਤੇ 31 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ ਜਿਹੜੇ YouTube ਚੈਨਲ ਨੇ, ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ, ਇਹਨਾਂ ਚੈਨਲਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ
ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।